ਜੀ। ਅੱਜ ਯੂਐਸ ਦੇ ਜਿਹੜੇ ਅਨਇੰਪਲੋਇਮੈਂਟ ਦੇ ਨੰਬਰ ਜਿਹੜੇ ਆ ਉਹ ਆਏ ਨੇ। ਉਸ ਦੇ ਮੁਤਾਬਕ ਅਨਇੰਪਲੋਇਮੈਂਟ ਦੀ ਦਰ ਅਜੇ ਵੀ 3.6% ਦੇ ਉੱਤੇ ਟਿਕੀ ਹੋਈ ਹੈਗੀ ਆ। ਸੋ ਉਧਰ 3 ਲੱਖ ਤੋਂ ਵੱਧ ਕਹਿੰਦੇ 3,90,000 ਨਵੀਆਂ ਜੌਬਸ ਮਈ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ। ਨਾਨ ਫਾਰਮਿੰਗ ਜੌਬਸ ਇਹਨਾਂ ਨੂੰ ਆਖਿਆ ਜਾਂਦਾ ਆ। ਲੇਬਰ ਡਿਪਾਰਟਮੈਂਟ ਦੇ ਆંકੜਿਆਂ ਨੇ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ ਇਸ ਸਾਲ ਦੇ ਵਿੱਚ ਸਭ ਤੋਂ ਹੌਲੇ ਦਰਜੇ ਦਾ ਵਾਧਾ ਇਹ ਦੇਖਿਆ ਗਿਆ ਆ। ਸੋ ਅਨਇੰਪਲੋਇਮੈਂਟ ਅਨਚੇਂਜਡ ਹੈਗੀ ਆ 3.6% ਦੇ ਉੱਤੇ। ਉੱਦਾਂ ਜੇ ਦੇਖਿਆ ਜਾਵੇ ਤਾਂ ਕੋਵਿਡ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਮੁੜ ਕੇ ਥੋੜ੍ਹੀ ਜਿਹੀ ਥੱਲੇ ਨੂੰ ਆਈ। ਇੱਕ ਟਾਈਮ ਦੇ ਉੱਤੇ 10% ਤੋਂ ਉੱਤੇ ਵੀ ਪਾਰ ਕਰ ਗਈ ਸੀਗੀ। ਸੋ ਕਹਿੰਦੇ ਵੀ ਕਿਤੇ ਨਾ ਕਿਤੇ ਹਵਾ ਨਿਕਲ ਰਹੀ ਆ। ਨਵੇਂ ਜੌਬ ਕ੍ਰੀਏਸ਼ਨ ਦੀ ਜਿਹੜੀ ਇੱਕ ਸਟੀਮ ਚੱਲ ਰਹੀ ਸੀ ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਜਿਹੜਾ ਜ਼ੋਰ ਆ ਉਸ ਦਾ ਅੱਗੇ ਘਟ ਰਿਹਾ ਹੈਗਾ ਆ। ਫੈਡਰਲ ਰਿਜ਼ਰਵ ਤੇ ਬਾਈਡਨ ਪ੍ਰਸ਼ਾਸਨ ਲੇਬਰ ਮਾਰਕੀਟ ਨੂੰ ਸਟਰੋਂਗ ਹੈਲਦੀ ਜਿਹੜਾ ਉਹ ਦੇਖਣਾ ਚਾਹੁੰਦੇ ਆ। ਪਰ ਇਨਫਲੇਸ਼ਨ, ਫਿਊਲ ਦੀਆਂ ਪ੍ਰਾਈਸਿਸ, ਬਾਕੀ ਸਾਰੀਆਂ ਕੀਮਤਾਂ ਦੇ ਵਧਣ ਦੇ ਨਾਲ ਬਹੁਤ ਸਾਰੇ ਜਿਹੜੇ ਨਵੀਆਂ ਹਿਸਾਬ ਦੇ ਨਾਲ ਬੰਦਸ਼ਾਂ ਕਹਿ ਲਓ, ਰੋਕਾਂ ਲੈ ਲਓ, ਇੰਪਲਾਇਰ ਆਪਣੇ ਪੱਧਰ ਦੇ ਉੱਤੇ ਲੈ ਰਿਹਾ। ਅੱਜ ਦੀ ਖਬਰ ਆ ਟੈਸਲਾ ਨੇ ਕਿਹਾ ਆ ਵੀ ਉਹ ਹਾਇਰਿੰਗ ਫ੍ਰੀਜ਼ ਕਰ ਰਿਹਾ। ਸੋ ਨਵਾਂ ਉਹਨਾਂ ਨੇ ਕੋਈ ਵੀ ਕਹਿੰਦੇ ਹਾਇਰ ਨਹੀਂ ਕਰਨਾ ਤੇ 10% ਲੋਕਾਂ ਨੂੰ ਪਿੰਕ ਸਲਿੱਪ ਜਿਹੜੀ ਦੇਣ ਦੀ ਗੱਲ ਆਖੀ ਆ। ਸੋ ਈਲਨ ਮਸਕ ਨੇ ਅੱਜ ਇਹ ਨਵਾਂ ਬਿਆਨ ਦਿੱਤਾ ਹੈ। ਟੈਸਲਾ ਦੇ ਵਿੱਚੋਂ 10% ਲੋਕਾਂ ਦੀ ਕਟੌਤੀ ਜਿਹੜੀ ਹੋਊਗੀ ਤੇ ਨਵੇਂ ਬੰਦਿਆਂ ਦੀ ਹਾਇਰਿੰਗ ਜਿਹੜੀ ਆ ਉਹ ਰੋਕਣ ਜਾ ਰਹੇ ਆ। ਵਾਲ ਸਟਰੀਟ ਜਰਨਲ ਦੇ ਵਿੱਚ op-ed ਆਰਟੀਕਲ ਛਾਪਿਆ ਸੀ ਕੁਝ ਦਿਨ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੇ ਇਕਨੋਮੀ ਨੂੰ ਲੈ ਕੇ। ਉਹਨਾਂ ਨੇ ਇਸ ਦੇ ਵਿੱਚ ਇਹ ਕਿਹਾ ਸੀਗਾ ਵੀ ਅਸੀਂ ਜਿਹੜੀ ਜੌਬ ਕ੍ਰੀਏਸ਼ਨ ਦੇ ਵਿੱਚ ਜਿਹੜੀ ਕਟੌਤੀ ਖੁਦ ਦੇਖਾਂਗੇ ਵੀ 5 ਲੱਖ ਤੋਂ ਜਿਹੜੀ ਆ ਉਹ 1.5 ਲੱਖ ਦੇ ਵਿੱਚ ਜਿਹੜੀ ਉਹ ਰਹੇਗੀ। ਸੋ ਕਹਿੰਦੇ ਵੀ ਇਹ ਨੈਕਸਟ ਫੇਜ਼ ਹੋਊਗਾ ਰਿਕਵਰੀ ਦਾ। ਪਰ ਹਾਲ ਦੀ ਘੜੀ ਜੌਬ ਕ੍ਰੀਏਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਫੇਰ ਥੋੜੀ ਘਟੀ ਹੈਗੀ ਆ। ਪਹਿਲਾਂ ਦੇ ਪੱਧਰ ਦੇ ਉੱਤੇ ਜਿੱਦਾਂ ਸਾਲ ਦੇ ਸ਼ੁਰੂਆਤ 'ਚ ਜਾਂ ਪਿਛਲੇ ਸਾਲ ਦੇ ਕੁਝ ਮਹੀਨਿਆਂ ਦੇ ਵਿੱਚ ਜਿੱਦਾਂ ਤੇਜ਼ੀ ਦੇ ਨਾਲ ਵਧੀਆਂ ਸੀਗੀਆਂ ਉਸ ਰਫਤਾਰ ਦੇ ਨਾਲ ਹੁਣ ਜੌਬ ਗਰੋਥ ਨਹੀਂ ਆ। ਸੋ ਹਾਇਰਿੰਗ ਫ੍ਰੀਜ਼ ਤੇ ਪਿੰਕ ਸਲਿੱਪਸ, ਲੇ ਆਫਸ ਜਿਹੜੇ ਆ ਉਹ ਇਸ ਨੰਬਰ ਦੇ ਉੱਤੇ ਅਸਰ ਦਿਖਾ ਰਹੇ ਨੇ। ਜੀ। ਅੱਜ ਯੂਐਸ ਦੇ ਜਿਹੜੇ ਅਨਇੰਪਲੋਇਮੈਂਟ ਦੇ ਨੰਬਰ ਜਿਹੜੇ ਆ ਉਹ ਆਏ ਨੇ। ਉਸ ਦੇ ਮੁਤਾਬਕ ਅਨਇੰਪਲੋਇਮੈਂਟ ਦੀ ਦਰ ਅਜੇ ਵੀ 3.6% ਦੇ ਉੱਤੇ ਟਿਕੀ ਹੋਈ ਹੈਗੀ ਆ। ਸੋ ਉਧਰ 3 ਲੱਖ ਤੋਂ ਵੱਧ ਕਹਿੰਦੇ 3,90,000 ਨਵੀਆਂ ਜੌਬਸ ਮਈ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ। ਨਾਨ ਫਾਰਮਿੰਗ ਜੌਬਸ ਇਹਨਾਂ ਨੂੰ ਆਖਿਆ ਜਾਂਦਾ ਆ। ਲੇਬਰ ਡਿਪਾਰਟਮੈਂਟ ਦੇ ਆંકੜਿਆਂ ਨੇ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ ਇਸ ਸਾਲ ਦੇ ਵਿੱਚ ਸਭ ਤੋਂ ਹੌਲੇ ਦਰਜੇ ਦਾ ਵਾਧਾ ਇਹ ਦੇਖਿਆ ਗਿਆ ਆ। ਸੋ ਅਨਇੰਪਲੋਇਮੈਂਟ ਅਨਚੇਂਜਡ ਹੈਗੀ ਆ 3.6% ਦੇ ਉੱਤੇ। ਉੱਦਾਂ ਜੇ ਦੇਖਿਆ ਜਾਵੇ ਤਾਂ ਕੋਵਿਡ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਮੁੜ ਕੇ ਥੋੜ੍ਹੀ ਜਿਹੀ ਥੱਲੇ ਨੂੰ ਆਈ। ਇੱਕ ਟਾਈਮ ਦੇ ਉੱਤੇ 10% ਤੋਂ ਉੱਤੇ ਵੀ ਪਾਰ ਕਰ ਗਈ ਸੀਗੀ। ਸੋ ਕਹਿੰਦੇ ਵੀ ਕਿਤੇ ਨਾ ਕਿਤੇ ਹਵਾ ਨਿਕਲ ਰਹੀ ਆ। ਨਵੇਂ ਜੌਬ ਕ੍ਰੀਏਸ਼ਨ ਦੀ ਜਿਹੜੀ ਇੱਕ ਸਟੀਮ ਚੱਲ ਰਹੀ ਸੀ ਉਹ ਹੌਲੀ ਹੌਲੀ ਖਤਮ ਹੋ ਰਹੀ ਆ। ਜਿਹੜਾ ਜ਼ੋਰ ਆ ਉਸ ਦਾ ਅੱਗੇ ਘਟ ਰਿਹਾ ਹੈਗਾ ਆ। ਫੈਡਰਲ ਰਿਜ਼ਰਵ ਤੇ ਬਾਈਡਨ ਪ੍ਰਸ਼ਾਸਨ ਲੇਬਰ ਮਾਰਕੀਟ ਨੂੰ ਸਟਰੋਂਗ ਹੈਲਦੀ ਜਿਹੜਾ ਉਹ ਦੇਖਣਾ ਚਾਹੁੰਦੇ ਆ। ਪਰ ਇਨਫਲੇਸ਼ਨ, ਫਿਊਲ ਦੀਆਂ ਪ੍ਰਾਈਸਿਸ, ਬਾਕੀ ਸਾਰੀਆਂ ਕੀਮਤਾਂ ਦੇ ਵਧਣ ਦੇ ਨਾਲ ਬਹੁਤ ਸਾਰੇ ਜਿਹੜੇ ਨਵੀਆਂ ਹਿਸਾਬ ਦੇ ਨਾਲ ਬੰਦਸ਼ਾਂ ਕਹਿ ਲਓ, ਰੋਕਾਂ ਲੈ ਲਓ, ਇੰਪਲਾਇਰ ਆਪਣੇ ਪੱਧਰ ਦੇ ਉੱਤੇ ਲੈ ਰਿਹਾ। ਅੱਜ ਦੀ ਖਬਰ ਆ ਟੈਸਲਾ ਨੇ ਕਿਹਾ ਆ ਵੀ ਉਹ ਹਾਇਰਿੰਗ ਫ੍ਰੀਜ਼ ਕਰ ਰਿਹਾ। ਸੋ ਨਵਾਂ ਉਹਨਾਂ ਨੇ ਕੋਈ ਵੀ ਕਹਿੰਦੇ ਹਾਇਰ ਨਹੀਂ ਕਰਨਾ ਤੇ 10% ਲੋਕਾਂ ਨੂੰ ਪਿੰਕ ਸਲਿੱਪ ਜਿਹੜੀ ਦੇਣ ਦੀ ਗੱਲ ਆਖੀ ਆ। ਸੋ ਈਲਨ ਮਸਕ ਨੇ ਅੱਜ ਇਹ ਨਵਾਂ ਬਿਆਨ ਦਿੱਤਾ ਹੈ। ਟੈਸਲਾ ਦੇ ਵਿੱਚੋਂ 10% ਲੋਕਾਂ ਦੀ ਕਟੌਤੀ ਜਿਹੜੀ ਹੋਊਗੀ ਤੇ ਨਵੇਂ ਬੰਦਿਆਂ ਦੀ ਹਾਇਰਿੰਗ ਜਿਹੜੀ ਆ ਉਹ ਰੋਕਣ ਜਾ ਰਹੇ ਆ। ਵਾਲ ਸਟਰੀਟ ਜਰਨਲ ਦੇ ਵਿੱਚ op-ed ਆਰਟੀਕਲ ਛਾਪਿਆ ਸੀ ਕੁਝ ਦਿਨ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੇ ਇਕਨੋਮੀ ਨੂੰ ਲੈ ਕੇ। ਉਹਨਾਂ ਨੇ ਇਸ ਦੇ ਵਿੱਚ ਇਹ ਕਿਹਾ ਸੀਗਾ ਵੀ ਅਸੀਂ ਜਿਹੜੀ ਜੌਬ ਕ੍ਰੀਏਸ਼ਨ ਦੇ ਵਿੱਚ ਜਿਹੜੀ ਕਟੌਤੀ ਖੁਦ ਦੇਖਾਂਗੇ ਵੀ 5 ਲੱਖ ਤੋਂ ਜਿਹੜੀ ਆ ਉਹ 1.5 ਲੱਖ ਦੇ ਵਿੱਚ ਜਿਹੜੀ ਉਹ ਰਹੇਗੀ। ਸੋ ਕਹਿੰਦੇ ਵੀ ਇਹ ਨੈਕਸਟ ਫੇਜ਼ ਹੋਊਗਾ ਰਿਕਵਰੀ ਦਾ। ਪਰ ਹਾਲ ਦੀ ਘੜੀ ਜੌਬ ਕ੍ਰੀਏਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਫੇਰ ਥੋੜੀ ਘਟੀ ਹੈਗੀ ਆ। ਪਹਿਲਾਂ ਦੇ ਪੱਧਰ ਦੇ ਉੱਤੇ ਜਿੱਦਾਂ ਸਾਲ ਦੇ ਸ਼ੁਰੂਆਤ 'ਚ ਜਾਂ ਪਿਛਲੇ ਸਾਲ ਦੇ ਕੁਝ ਮਹੀਨਿਆਂ ਦੇ ਵਿੱਚ ਜਿੱਦਾਂ ਤੇਜ਼ੀ ਦੇ ਨਾਲ ਵਧੀਆਂ ਸੀਗੀਆਂ ਉਸ ਰਫਤਾਰ ਦੇ ਨਾਲ ਹੁਣ ਜੌਬ ਗਰੋਥ ਨਹੀਂ ਆ। ਸੋ ਹਾਇਰਿੰਗ ਫ੍ਰੀਜ਼
ਤੇ ਪਿੰਕ ਸਲਿਪਸ ਲੇ ਆਫਸ ਜਿਹੜੇ ਆ ਉਹ ਇਸ ਨੰਬਰ ਦੇ ਉੱਤੇ ਅਸਰ ਦਿਖਾ ਰਹੇ ਨੇ।